ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਅਮਰੀਕੀ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਨਾਲ ਜੁੜੀ ਆ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਦਾਅਵਾ ਕੀਤਾ ਕਿ ਰੂਸ ਦੇ ਵਿੱਚ ਜਿਹੜਾ ਪ੍ਰਾਈਵੇਟ ਫੌਜੀ ਸਮੂਹ ਵੈਗਨਰ ਨੇ ਬਗਾਵਤ ਕੀਤੀ ਹੈ, ਉਹਦੇ ਵਿੱਚ ਅਮਰੀਕਾ ਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਨਾਟੋ ਦੀ ਕੋਈ ਭੂਮਿਕਾ ਨਹੀਂ ਹੈ। ਬਾਈਡਨ ਨੇ ਇਸ ਮਸਲੇ ਨੂੰ ਰੂਸ ਦਾ ਅੰਦਰੂਨੀ ਸੰਘਰਸ਼ ਜਿਹੜਾ ਉਹ ਕਰਾਰ ਦਿੱਤਾ ਹੈ ਤੇ ਇਹਦੇ ਨਾਲ ਨਾਲ ਚਰਚਾ ਇਹ ਵੀ ਕਰਦੇ ਚੱਲੀਏ ਕਿ ਇਹ ਜਿਹੜਾ ਵੈਗਨਰ ਦਾ ਮੁਖੀ ਹੈ ਪ੍ਰਿਗੋਜ਼ਿਨ, ਇਹ ਗਾਇਬ ਹੋ ਗਿਆ, ਲਾਪਤਾ ਹੋ ਗਿਆ। ਹੁਣ ਉਸ ਤੋਂ ਬਾਅਦ ਲਗਾਤਾਰ ਜਿਹੜੇ ਵਲਾਦੀਮੀਰ ਪੁਤਨ ਨੇ ਉਹਨਾਂ ਤੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉੱਠ ਰਹੇ ਨੇ। ਹੁਣ ਜਿਹੜੀ ਖਬਰ ਆ ਉਹ ਇਹ ਆ ਰਹੀ ਹੈ ਕਿ ਰੂਸ ਦੇ ਵਿੱਚ ਬਗਾਵਤ ਕਰਨ ਵਾਲੇ ਨਿੱਜੀ ਫੌਜ ਵੈਗਨਰ ਦੇ ਨੇਤਾ ਯੇਵਗੇਨੀ ਪ੍ਰਿਗੋਜ਼ਿਨ ਜਿਹੜਾ ਉਹ ਲਾਪਤਾ, ਗਾਇਬ ਹੈ। ਕਿਸੇ ਨੂੰ ਨਹੀਂ ਪਤਾ ਵੀ ਉਹ ਇਸ ਵੇਲੇ ਹੈ ਕਿੱਥੇ ਤੇ ਕਿਸ ਹਾਲ ਦੇ ਵਿੱਚ ਹੈ। ਕ੍ਰੈਮਲਿਨ ਨੇ ਕਿਹਾ ਕਿ ਪ੍ਰਿਗੋਜ਼ਿਨ ਨੂੰ ਗੁਆਂਢੀ ਬੇਲਾਰੂਸ ਦੇ ਵਿੱਚ ਜਲਾਵਤਨ ਕੀਤਾ ਜਾਵੇਗਾ, ਪਰ ਨਾ ਤਾਂ ਉਸ ਨੇ ਤੇ ਨਾ ਹੀ ਬੇਲਾਰੂਸ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪਤਾ ਲੱਗਿਆ ਕਿ ਵਪਾਰਕ ਜੈਟ ਜਿਸ ਨੂੰ ਪ੍ਰਿਗੋਜ਼ਿਨ ਕਥਿਤ ਤੌਰ ਤੇ ਵਰਤਦਾ ਹੈ, ਉਹ ਮਿੰਸਕ ਨੇੜੇ ਉਤਰਿਆ ਸੀਗਾ। ਦੇਸ਼ ਦੇ ਤਾਜ਼ਾ ਹਾਲਾਤ ਬਾਰੇ ਬੀਤੀ ਰਾਤ ਨੂੰ ਪੁਤਿਨ ਨੂੰ ਰੱਖਿਆ ਮੰਤਰੀ ਸ਼ੇਰਗੇਈ ਸ਼ੋਇਗੀ ਸਮੇਤ ਵੱਡੇ ਜਿਹੜੇ ਸੁਰੱਖਿਆ ਸਲਾਹਕਾਰ ਨੇ, ਕਾਨੂੰਨੀ ਸਲਾਹਕਾਰ ਨੇ, ਉਹਨਾਂ ਦੇ ਨਾਲ ਵੱਡੇ ਅਧਿਕਾਰੀਆਂ ਨੇ, ਫੌਜੀ ਅਧਿਕਾਰੀਆਂ ਨੇ ਮੀਟਿੰਗ ਕੀਤੀ ਤੇ ਇਸੇ ਦੌਰਾਨ ਰਾਸ਼ਟਰਪਤੀ ਭਵਨ ਦੇ ਵਿੱਚੋਂ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਨੂੰ ਨਹੀਂ ਪਤਾ ਕਿ ਪ੍ਰਿਗੋਜ਼ਿਨ ਜਿਹੜਾ ਉਹ ਕਿੱਥੇ ਹੈ। ਤੇ ਇਸੇ ਮਸਲੇ ਨੂੰ ਲੈ ਕੇ ਜਿਹੜੇ ਰੂਸ ਦੇ ਵਿੱਚ ਬਗਾਵਤ ਹੋਈ ਹੈ, ਉਸੇ ਗੱਲ ਨੂੰ ਲੈ ਕੇ ਅੱਜ ਮਤਲਬ ਹੁਣ ਜਿਹੜੀ ਰੂਸ ਦੀ ਜਿਹੜੀ ਸਿਆਸਤ ਹੈ, ਜਾਂ ਕਹਿ ਲਓ ਕਿ ਉੱਧਰਲੇ ਮੁਲਕਾਂ ਦੀ ਸਿਆਸਤ ਹੈ, ਉਹ ਇਸ ਵੇਲੇ ਪੂਰੀ ਤਰ੍ਹਾਂ ਦੇ ਨਾਲ ਗਰਮਾਈ ਹੋਈ ਹੈ। ਕਿਉਂਕਿ ਪੁਤਿਨ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਉਹ ਲੱਗ ਰਹੇ ਨੇ। ਕਈ ਲੋਕਾਂ ਦਾ ਮੰਨਣਾ ਹੈ ਕਿ ਪ੍ਰਿਗੋਜ਼ਿਨ ਜਿਹੜਾ ਉਹ ਆਪਣੇ ਆਪ ਲਾਂਭੇ ਹੋਇਆ, ਆਪਣੇ ਆਪ ਪਾਸੇ ਹੋਇਆ। ਕਈ ਲੋਕ ਇਹਦਾ ਸ਼ੱਕ ਹੈ ਜਿਹੜਾ ਉਹ ਰੂਸ ਤੇ ਵੀ ਪ੍ਰਗਟਾ ਰਹੇ ਨੇ। ਜੀ ਜੀ, ਯੂਐਸ ਦੀ ਜੋ ਇੰਟੈਲੀਜੈਂਸ ਆਫੀਸ਼ੀਅਲਸ ਆ, ਉਹਨਾਂ ਨੂੰ ਕਹਿੰਦੇ ਪਈ ਇਹ ਸਾਰੀ ਇਨਫੋਰਮੇਸ਼ਨ ਦਾ ਪਤਾ ਸੀਗਾ। ਜੀ ਜੋ ਵੈਗਨਰ ਦੇ ਚੀਫ ਜੈਵਜ਼ੈਨੀ ਪ੍ਰਿਗੋਜ਼ਿਨ ਹੈਗੇ ਆ, ਉਹਨਾਂ ਦੀ ਕੀ ਪਲਾਨ ਹੈਗੀ ਆ, ਕਿੱਦਾਂ ਉਹ ਰਿਵੈਲ ਕਰ ਰਹੇ ਹੈਗੇ ਆ, ਇਹ ਤੋਂ ਬਿਨਾਂ ਵੀ ਕਿੱਦਾਂ ਉਹ ਪਲਾਨਿੰਗ ਕਰ ਰਹੇ ਐਡਵਾਂਸ ਕਰਨ ਦੀ। ਪਰ ਯੂਐਸ ਦੇ ਇਹ ਸਾਰੀ ਇਨਫੋਰਮੇਸ਼ਨ ਜੋ ਇਹਨਾਂ ਦੇ ਐਲਾਈਜ਼ ਆ ਯੂਐਸ ਦੇ ਯੂਰਪ ਦੇ ਵਿੱਚ ਮੁਲਕ, ਉਹਨਾਂ ਨੂੰ ਕਿਸੇ ਨੂੰ ਨਹੀਂ ਦੱਸੀ ਸੀ। ਸੋ ਇਹ ਕਲੀਅਰ ਨਹੀਂ ਸੀ ਵੀ ਪ੍ਰਿਗੋਜ਼ਿਨ ਕਿੱਦਾਂ ਐਕਟ ਕਰੂਗਾ, ਪਰ ਅਮਰੀਕਾ ਨੂੰ ਕਹਿੰਦੇ ਸਾਰਾ ਕੁਝ ਇਹਦਾ ਪਤਾ ਸੀ। ਇਹ ਇੰਟੈਲੀਜੈਂਸ ਇੰਨੀ ਸੀਕ੍ਰੇਟ ਸੀ ਵਿਦਿਨ ਦਾ ਯੂਐਸ ਵੀ। ਕਹਿੰਦੇ ਵੀ ਸਿਰਫ ਯੂਐਸ ਦੇ ਸਿਰਫ ਸੀਨੀਅਰ ਮੋਸਟ ਜੋ ਐਡਮਿਨਿਸਟ੍ਰੇਸ਼ਨ ਆਫੀਸ਼ੀਅਲਸ ਆ, ਉਹਨਾਂ ਨੂੰ ਪਤਾ ਸੀ। ਗੈਂਗ ਆਫ 8 ਮੈਂਬਰਸ ਆਫ ਕਾਂਗਰਸ। ਸੋ ਯੂਐਸ ਦੇ ਜਿੰਨੇ ਵੀ ਕਾਂਗਰਸ ਆ, ਉਹਨਾਂ ਦੇ ਜਿਹੜੇ ਇੱਕ ਗੈਂਗ ਆਫ 8 ਕਰਕੇ ਗਿਣਿਆ ਜਾਂਦਾ ਹੈ, 8 ਟੌਪ ਦੇ ਜਿਹੜੇ ਕਾਂਗਰਸਮੈਨ ਆ, ਸਿਰਫ ਉਹਨਾਂ ਨੂੰ ਹੀ ਇਹ ਬਹੁਤ ਸੈਂਸਿਟਿਵ ਜੋ ਇੰਟੈਲੀਜੈਂਸ ਮੈਟਰ ਆ ਉਹਦੀ ਇਨਫੋਰਮੇਸ਼ਨ ਦਾ ਪਤਾ ਸੀ। ਬਾਕੀ ਈਵਨ ਕਾਂਗਰਸ ਨੂੰ ਵੀ ਨਹੀਂ ਪਤਾ ਸੀ, ਹੋਰ ਕਿਸੇ ਨੂੰ ਨਹੀਂ ਇਸ ਸਾਰੀ ਗੱਲਬਾਤ ਦਾ ਪਤਾ ਸੀ। ਇਹ ਸਾਰਾ ਕੁਝ ਬਹੁਤ ਟਾਈਟਲੀ ਰੱਖਿਆ ਗਿਆ। ਨੈਟੋ ਆਫੀਸ਼ੀਅਲਸ ਜੋ ਆ, ਉਹਨਾਂ ਨੇ ਵੀ ਫਰਸਟ੍ਰੇਸ਼ਨ ਜ਼ਾਹਰ ਕੀਤੀ ਆ ਆਪਣੀ ਇਸ ਇੰਟੈਲੀਜੈਂਸ ਦੇ ਉੱਤੇ। ਕਹਿੰਦੇ ਵੀ ਅਮਰੀਕਾ ਵਾਲਿਆਂ ਨੇ ਸਾਡੇ ਨਾਲ ਇਸ ਗੱਲ ਨੂੰ ਸਾਂਝਾ ਨਹੀਂ ਕੀਤਾ ਹੈਗਾ। ਤੇ ਈਵਨ ਬਾਈਡਨ ਹੋਣਾ ਨੇ ਕਾਫੀ ਦਿਨ ਇਸ ਮੁੱਦੇ ਦੇ ਉੱਤੇ ਸਪੈਂਡ ਕੀਤੇ ਤੇ ਉਹਨਾਂ ਨੇ ਵੱਖ-ਵੱਖ ਲੀਡਰ ਜੋ ਫਰਾਂਸ, ਜਰਮਨੀ, ਯੂਕੇ, ਕੈਨੇਡਾ ਦੇ ਆ, ਈਵਨ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਜ਼ੈਲੈਂਸਕੀ ਆ, ਉਹਨਾਂ ਦੇ ਨਾਲ ਵੀ ਕਹਿੰਦੇ ਇਸ ਮੁੱਦੇ ਦੇ ਉੱਤੇ ਨਹੀਂ ਗੱਲ ਕੀਤੀ ਵੀ ਸਾਨੂੰ ਸਾਰੀ ਗੱਲ ਦਾ ਜੋ ਵੈਗਨਰ ਗਰੁੱਪ ਕਰ ਰਿਹਾ ਇੱਕ ਤਰ੍ਹਾਂ ਨਾਲ ਕੂਪ ਕਰਨ ਦਾ, ਉਹ ਸਾਰੀ ਪਲਾਨ ਦਾ ਪਤਾ ਹੈਗਾ ਆ। ਸੋ ਪਰ ਦੂਸਰੇ ਪਾਸੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਵੈਗਨਰ ਇੱਕ ਜਿਹੜਾ ਗਰੁੱਪ ਸੀ ਉੱਥੇ ਰਸ਼ੀਆ ਦਾ ਵਾਰਲੌਰਡ ਗੁੰਡਿਆਂ ਦਾ ਗਰੁੱਪ ਆਪਾਂ ਕਹਿ ਸਕਦੇ ਆ, ਉਹ ਜਿਹੜਾ ਰਸ਼ੀਆ ਵਾਲਿਆਂ ਨੇ ਤਿਆਰ ਕੀਤਾ ਹੈ, ਉਹਨਾਂ ਦੀ ਬੈਕਿੰਗ ਹੈਗੀ ਆ। ਸੋ ਹੁਣ ਪਿਛਲੇ ਦਿਨਾਂ 'ਚ ਜਦ ਉਹਨਾਂ ਨੇ 2-4 ਦਿਨ ਪਹਿਲਾਂ ਗੱਲਬਾਤ ਹੋਈ ਸੀ ਵੀ ਉਹ ਟੇਕ ਓਵਰ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਜੋ ਪੁਟਿਨ ਆ ਰਸ਼ੀਆ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਕੋਈ ਦਬਕਾ ਵੀ ਮਾਰਿਆ ਜਾਂ ਸਮਝੌਤਾ ਕੀਤਾ, ਇਹਦੇ ਬਾਰੇ ਹਜੇ ਕਲੀਅਰ ਨਹੀਂ ਹੋ ਸਕਿਆ। ਪਰ ਵੈਗਨਰ ਗਰੁੱਪ ਦਾ ਚੀਫ ਪ੍ਰਿਗੋਜ਼ਿਨ ਜੋ ਆ ਇਸ ਟਾਈਮ ਬੈਲਾਰੂਸ ਦੇ ਵਿੱਚ ਪਹੁੰਚ ਚੁੱਕਿਆ ਹੈਗਾ ਆ। ਕਹਿੰਦੇ ਵੀ ਉਹਦਾ ਜਿਹੜਾ ਪਲੇਨ ਆ ਉਹ ਇੱਕ ਪ੍ਰਾਈਵੇਟ ਜੈਟ ਲੈ ਕੇ ਪ੍ਰਿਗੋਜ਼ਿਨ ਆਲਰੇਡੀ ਲੈਂਡ ਕਰ ਚੁੱਕਿਆ ਆ। ਮਿਲਟਰੀ ਦਾ ਜੋ 에ਅਰ ਸਟ੍ਰਿਪ ਹੈਗਾ ਉੱਥੇ ਬੈਲਾਰੂਸ ਦੇ ਵਿੱਚ, ਸੋ ਉਸਨੇ ਰਸ਼ੀਆ ਤੋਂ ਐਗਜ਼ਾਈਲ ਕਰ ਲਿਆ ਹੈਗਾ ਆ। ਯੂਕਰੇਨ ਨੇ ਕਿਹਾ ਆ ਵੀ ਅਸੀਂ ਇਸ ਨੂੰ ਪੂਰੀ ਤਰ੍ਹਾਂ ਬਾਚ ਕਰ ਰਹੇ ਹਾਂ, ਪਰ ਪ੍ਰੈਜ਼ੀਡੈਂਟ ਪੁਟਿਨ ਜੋ ਰਸ਼ੀਆ ਦੇ ਆ, ਉਹਨਾਂ ਨੇ ਕਿਹਾ ਇੱਕ ਤਰ੍ਹਾਂ ਨਾਲ ਕੂਪ ਸੀ ਉਹ, ਜਿਹਦੇ ਨਾਲ ਸਿਵਲ ਵਾਰ ਹੋ ਜਾਣਾ ਸੀ, ਉਸ ਨੂੰ ਅਸੀਂ ਬਚਾਉਣ ਦੇ ਵਿੱਚ ਕਾਮਯਾਬ ਹੋਏ ਆ। ਕਹਿੰਦੇ ਵੀ ਕ੍ਰਿਮੀਨਲ ਇਨਵੈਸਟੀਗੇਸ਼ਨ ਆ ਜੋ ਉਹ ਸ਼ੁਰੂ ਕੀਤੀ ਗਈ ਆ ਇਸ ਵੈਗਨਰ ਗਰੁੱਪ ਦੇ ਲੀਡਰਸ ਦੇ ਅਗੇਂਸਟ,
ਹਾਂਜੀ। ਤੇ ਨਾਲ ਦੀ ਨਾਲ ਉਹਨਾਂ ਦੇ ਜੋ ਹਜ਼ਾਰਾਂ ਦੇ ਕਰੀਬ ਟਰੂਪਸ ਹੈਗੇ ਆ 36 ਘੰਟੇ ਦਾ ਆਰਮ ਰਿਵੋਲਟ ਸੀਗਾ ਇਹ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਜੋ ਰਸ਼ੀਆ ਦੇ ਉਹਨਾਂ ਨੇ ਕਿਹਾ ਆ ਫੈਡਰਲ ਸਿਕਿਉਰਿਟੀ ਸਰਵਿਸਿਜ਼ ਕਹਿੰਦੇ ਪਈ ਇਹ ਜੋ ਪ੍ਰੋਗੋਜ਼ਨ ਆ ਉਹਦੇ ਅਗੇਂਸਟ ਤੇ ਜੋ ਵੈਗਨਰ ਗਰੁੱਪ ਦੇ ਫਾਈਟਰਸ ਆ ਉਹਨਾਂ ਦੇ ਅਗੇਂਸਟ ਕੀਤੀ ਜਾਊਗੀ ਵੀ ਉਹਨਾਂ ਨੇ ਰਸ਼ੀਆ ਦੇ ਅਗੇਂਸਟ ਹੀ ਇੱਕ ਤਰ੍ਹਾਂ ਦੇ ਨਾਲ ਉਸ ਦਾ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ।